ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਕੁਝ ਕਮੈਂਟਸ ਆਏ ਹਨ ਜੋ ਫੇਸਬੁੱਕ ਤੇ ਕੁਝ ਵੀਰਾਂ ਨੇ ਤੁਹਾਡੇ ਲਈ ਲਿਖੇ ਨੇ ਜੀ। ਹਾਂਜੀ, ਪਹਿਲਾ ਕਮੈਂਟ ਹੈਗਾ ਦੀਪਾ ਸੁਖਦੀਪ ਸਿੰਘ ਜੀ ਦਾ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਨੇ ਮੇਰੀ ਸੋਚ ਬਦਲ ਦਿੱਤੀ। ਸਾਡਾ ਅਗਲਾ ਕਮੈਂਟ ਹਾਂਜੀ, ਇਹਨਾਂ ਦਾ ਵੀਰ ਦੀਪਾ ਸੁਖਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਪੋਜ਼ਿਟਿਵ ਕਮੈਂਟ ਕੀਤਾ। ਅਸੀਂ ਤਾਂ ਜਿਵੇਂ ਪਹਿਲਾਂ ਕਿਹਾ ਵੀ ਸਾਡਾ ਯਤਨ ਹੈ ਕਿ ਅਸੀਂ ਆਪਣੀ ਕੌਮ ਨੂੰ ਸੱਚ ਦੇ ਪਾਂਧੀ ਹੋਣ ਦੇ ਨਾਤੇ ਗੁਰਮਤ ਦੀ ਰੌਸ਼ਨੀ ਦੇ ਵਿੱਚ ਜਿਹੜੀਆਂ ਸਾਡੀਆਂ ਅੱਜ ਦੀਆਂ ਸਮੱਸਿਆਵਾਂ ਨੇ ਜੀ, ਸਿੱਖੀ ਜੀਵਨ ਜਾਂਚ ਹੈ, ਇਸ ਬਾਰੇ ਜਾਗਰੂਕ ਕਰੀਏ। ਜੇ ਤੁਹਾਨੂੰ ਉਸ 'ਚੋਂ ਕੁਛ ਚੰਗਾ ਲੱਗਿਆ, ਕਿਸੇ ਵਿਚਾਰ ਨੇ ਤੁਹਾਡੀ ਸੋਚ ਨੂੰ, ਤੁਹਾਡੀ ਜੀਵਨ ਜਾਂਚ ਨੂੰ ਹਾਂ ਪੱਖੀ ਬਣਾਇਆ ਜੀ, ਤੇ ਅਸੀਂ ਸਤਿਗੁਰੂ ਦੇ ਸ਼ੁਕਰਗੁਜ਼ਾਰ ਹਾਂ ਜੀ ਕਿ ਤੁਸੀਂ ਉਸ ਦਾ ਅਸਰ ਕਬੂਲਿਆ ਜੀ। ਰਾਜ ਸਾਹਿਬ ਜੀ ਲਿਖਦੇ ਨੇ, ਆਈ ਸਿੰਪਲੀ ਲਵ ਯੂ ਅਮਰਜੀਤ ਸਿੰਘ ਜੀ ਫॉर ਯੂਅਰ ਓਨੈਸਟ ਵਿਊਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਯਤਨ ਕਰਦੇ ਰਵਾਂਗੇ ਇਸ ਤਰ੍ਹਾਂ ਹੀ ਕਿ ਸੱਚਾਈ ਦਾ ਪੱਲਾ ਨਾ ਛੱਡੀਏ। ਤੁਹਾਡਾ ਸਭ ਦਾ ਸਾਥ ਸਾਡੇ ਨਾਲ ਰਿਹਾ ਤੇ ਇਹ ਕੇਸਰੀ ਕਾਫਲਾ ਆਪਣੀ ਮੰਜ਼ਿਲੇ ਮਕਸੂਦ ਤੱਕ ਵੀ ਪਹੁੰਚੇਗਾ। ਔਰ ਇਹ ਸਾਰਾ ਸਮਾਂ ਜਿਹੜਾ ਕਿ ਅਸੀਂ ਲਿਖਤ ਰਾਹੀਂ, ਜ਼ਬਾਨ ਰਾਹੀਂ ਜਾਂ ਇਸ ਟੀਵੀ ਨੈਟਵਰਕ ਰਾਹੀਂ ਤੁਹਾਡੇ ਨਾਲ ਗੁਜ਼ਾਰ ਰਹੇ, ਇਹ ਇੱਕ ਯਾਦਗਾਰੀ ਸਮਾਂ ਵੀ ਹੋਏਗਾ ਇਤਿਹਾਸਿਕ ਪੱਖ ਤੋਂ ਜੀ, ਕਿਉਂਕਿ ਇਹਦੇ ਨਾਲ ਅਸੀਂ ਪਲੇਟਫਾਰਮ ਓਪਨ ਕਰਨ ਦਾ ਯਤਨ ਕੀਤਾ ਹੈ ਜਿਹਦੇ ਰਾਹੀਂ ਕਿ ਸਾਡਾ ਕੌਜ਼ ਪ੍ਰਮੋਟ ਹੋਏ ਔਰ ਗੱਲ ਜਿਹੜੀ ਹੈ ਉਹ ਆਪਣੀ ਮੰਜ਼ਿਲ ਤੱਕ ਸਫਲਤਾ ਨਾਲ ਪਹੁੰਚੇ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਸਟ੍ਰੇਲੀਆ ਤੋਂ ਵੀਰ ਆਲਾ ਸਿੰਘ ਕਾਲੋਂ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੋ ਸੱਚ ਪ੍ਰੋਗਰਾਮ ਬਹੁਤ ਵਧੀਆ ਹੈ। ਇਸ ਵਿੱਚ ਸੱਚ ਦੀ ਹੀ ਗੱਲ ਕੀਤੀ ਜਾਂਦੀ ਹੈ। ਮੈਂ ਆਪ ਜੀ ਦੇ ਵੀਡੀਓ ਕਲਿੱਪ YouTube ਤੇ ਵੇਖਦਾ ਹਾਂ। ਸਾਨੂੰ ਇੱਥੋਂ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ। ਸਾਡੀ ਪੰਜਾਬ ਦੀ ਧਰਤੀ ਨਾਲ ਪਿਆਰ ਕਰਨ ਵਾਲੇ ਵੀਰਾਂ ਤੇ ਭੈਣਾਂ ਪਤਿਤ ਪੁਣੇ ਨਸ਼ਿਆਂ ਵਿੱਚ ਗਰਕ ਰਹੇ ਪੰਜਾਬ ਅਤੇ ਪੰਜਾਬ ਦੇ ਭਵਿੱਖ ਖਾਲਿਸਤਾਨ ਨੂੰ ਲੈ ਕੇ ਬਹੁਤ ਚਿੰਤਤ ਹਨ। ਸਾਡੀ ਟੀਵੀ ਸਕਰੀਨ ਤੇ ਦਿਸਣ ਵਾਲੇ ਖਾਸ ਕਰਕੇ ਪੰਥਕ ਚੈਨਲ ਜਾਂ ਪੰਥਕ ਪ੍ਰੋਗਰਾਮ ਦੇਣ ਵਾਲੇ ਸਿੱਖੀ ਸੂਰਤ ਵਾਲੇ ਹੋਣੇ ਚਾਹੀਦੇ ਹਨ। ਟੀਵੀ 84 ਦੇ ਪ੍ਰੋਗਰਾਮ ਵਿੱਚ ਵੀ ਅਤੇ ਯੂਰਪ ਦੇ ਪੰਥਕ ਚੈਨਲ ਚਲਾਉਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਬੀਬੀਆਂ ਸਿੱਖੀ ਸੂਰਤ ਵਿੱਚ ਵਿਖਾਈ ਨਹੀਂ ਦਿੰਦੀਆਂ, ਜਿਸ ਦਾ ਅਸਰ ਸਾਡੀ ਆਉਣ ਵਾਲੀ ਪੀੜ੍ਹੀ ਤੇ ਪੈਂਦਾ ਹੈ। ਇਸੇ ਤਰ੍ਹਾਂ ਵੇਖਣ ਵਾਲੇ ਨੂੰ ਠੀਕ ਸੇਧ ਨਹੀਂ ਮਿਲਦੀ। ਇਸ ਕਰਕੇ ਸਕਰੀਨ ਤੇ ਦਿਸਣ ਵਾਲੇ ਸਿੱਖੀ ਸੂਰਤ ਵਾਲੇ ਹੋਣੇ ਚਾਹੀਦੇ ਹਨ। ਪੰਥਕ ਪ੍ਰੋਗਰਾਮ ਦੱਸਣ ਵਾਲੀਆਂ ਬੀਬੀਆਂ ਦੇ ਸਿਰਾਂ ਤੇ ਚੁੰਨੀ ਨਹੀਂ ਹੁੰਦੀ ਅਤੇ ਕਈਆਂ ਦੇ ਕੇਸ ਵੀ ਕਤਲ ਵੇਖੇ ਜਾ ਸਕਦੇ ਹਨ। ਇਹ ਗੱਲ ਮੈਂ ਬੀਬੀਆਂ ਦਾ ਅਪਮਾਨ ਕਰਨ ਵਾਸਤੇ ਨਹੀਂ ਲਿਖੀ, ਸੱਚ ਲਿਖਿਆ ਹੈ। ਜੇ ਕਿਸੇ ਨੂੰ ਠੇਸ ਪਹੁੰਚੇ ਤਾਂ ਮਾਫੀ ਦਾ ਜਾਚਕ ਹਾਂ। ਸਾਰੇ ਸੁਣਨ ਵਾਲੇ ਵੀਰਾਂ ਅੱਗੇ ਬੇਨਤੀ ਹੈ ਕਿ ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਹੈ ਤਾਂ ਸਾਨੂੰ ਵਿਆਹ, ਸ਼ਾਦੀਆਂ ਜਾਂ ਪਾਰਟੀਆਂ ਦੇ ਪ੍ਰੋਗਰਾਮਾਂ ਵਿੱਚ ਨਸ਼ਿਆਂ ਤੇ ਪਤਿਤ ਸ਼ਰਾਬ ਮੀਟ ਖਾਣ ਵਾਲਿਆਂ ਵਿੱਚ ਇੱਕ ਲਕੀਰ ਖਿੱਚਣੀ ਪਵੇਗੀ। ਜਿਸ ਤਰ੍ਹਾਂ ਸਾਡੇ ਦੇਸ਼ਾਂ ਵਿੱਚ ਹੋਟਲ, ਰੈਸਟੋਰੈਂਟਾਂ ਵਿੱਚ ਸਿਗਰਟ ਪੀਣ ਵਾਲੇ ਕਮਰੇ ਵੱਖ ਤੇ ਦੂਜੇ ਵੱਖ ਹਨ। ਸਾਨੂੰ ਇਹ ਕੁਝ ਕਰਨ ਲਈ ਨਾ ਸਰਕਾਰ ਤੋਂ ਮਨਜ਼ੂਰੀ ਚਾਹੀਦੀ ਹੈ ਅਤੇ ਨਾ ਹੀ ਸਮਾਜ ਵਿੱਚ ਇਸ ਦਾ ਬੁਰਾ ਅਸਰ ਪਵੇਗਾ। ਸਿੱਖਾਂ ਦੀਆਂ ਪਾਰਟੀਆਂ ਜਾਂ ਵਿਆਹਾਂ ਵਿੱਚ ਅੰਮ੍ਰਿਤਧਾਰੀ ਤੇ ਵੈਸ਼ਨੋ ਹਿੰਦੂ ਵੀਰਾਂ ਵਾਸਤੇ ਅੰਮ੍ਰਿਤਧਾਰੀ ਹਲਵਾਈ ਤੇ ਲੰਗਰ ਵਰਤਾਉਣ ਵਾਸਤੇ ਵੀ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ। ਦੂਸਰੇ ਲੋਕ ਜੋ ਮੀਟ ਸ਼ਰਾਬ ਖਾਣ ਵਾਲੇ ਹਨ ਉਹਨਾਂ ਵਾਸਤੇ ਦੂਸਰਾ ਹਲਵਾਈ ਤੇ ਵਰਤਾਵੇ ਹੋਣੇ ਚਾਹੀਦੇ ਹਨ। ਜਿਵੇਂ ਖਾੜਕੂਵਾਦ ਦੇ ਸਮੇਂ ਕੁਝ ਨੀਤੀਆਂ ਵਰਤਣ ਨਾਲ ਆਮ ਲੋਕ ਪ੍ਰਭਾਵਿਤ ਹੋਏ, ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਜੇ ਇੱਕ ਪੈਲਸ ਵਿੱਚ ਦੋ ਤਰ੍ਹਾਂ ਦੇ ਲੋਕ ਹੋਣਗੇ ਤਾਂ ਉਹ ਵੀ ਚੰਗੇ ਪਾਸੇ ਮੁੜਨ ਦਾ ਯਤਨ ਕਰਨਗੇ। ਇਸ ਨਾਲ ਸਿੱਖੀ ਨੂੰ ਪ੍ਰਫੁੱਲਤ ਕਰਨ ਵਿੱਚ ਕਾਫੀ ਮਦਦ ਮਿਲੇਗੀ। ਇਸ ਨਾਲ ਸਿੱਖੀ ਸਰੂਪ 'ਚ ਰਹਿਣ ਵਾਲਿਆਂ ਨੂੰ ਰੋਜ਼ਗਾਰ ਵੀ ਮਿਲੇਗਾ। ਬਹੁਤੇ ਸੋਚਣਗੇ ਦੋ ਹਲਵਾਈਆਂ ਦਾ ਖਰਚਾ ਵੱਧ ਜਾਵੇਗਾ। ਉਹਨਾਂ ਵਾਸਤੇ ਇੱਕ ਸੁਝਾਅ ਹੈ, ਡੀਜੇ ਲਾ ਕੇ ਜਾਂ ਕੋਈ ਲੱਚਰ ਗੀਤ ਗਾਉਣ ਵਾਲਾ ਲਿਆ ਕੇ ਨੋਟ ਸੁੱਟਣ ਵਾਸਤੇ ਨੋਟਾਂ ਦੀ ਲੜੀ ਟੁੱਟਣ ਨਹੀਂ ਦਿੰਦੇ। ਮਿਹਨਤ ਨਾਲ ਕਮਾਇਆ ਪੈਸਾ ਪੈਰਾਂ ਵਿੱਚ ਰੁਲਦਾ ਫਿਰਦਾ ਹੈ। ਤੁਸੀਂ ਇਹ ਪੈਸਾ ਚੰਗੇ ਪਾਸੇ ਕਿਉਂ ਨਹੀਂ ਲਾ ਸਕਦੇ? ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਆਲਾ ਸਿੰਘ ਕਾਲੋਂ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟਰੀਆ, ਯੂਰਪ 'ਚੋਂ ਲਿਖਿਆ ਜੀ। ਉਹਨਾਂ ਨੇ ਹੱਥ ਦੇ ਨਾਲ ਜਿਹੜੀ ਇਹ ਲਿਖਤ ਲਿਖ ਕੇ ਉਹਨੂੰ ਸਕੈਨ ਕਰਕੇ ਈਮੇਲ ਕੀਤਾ ਜੀ।
ਮੈਂ ਉਹਨੂੰ ਕਈ ਵਾਰ ਪੜ੍ਹਿਆ, ਕਿਉਂਕਿ ਪੰਜਾਬੀ ਦੇ ਵਿੱਚ ਹੀ ਲਿਖਿਆ, ਤਰਜਮਾ ਤਾਂ ਨਹੀਂ ਕਰਨਾ ਪਿਆ ਜੀ, ਲੇਕਿਨ ਮੈਂ ਇਹਨਾਂ ਦੀ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ ਕਿ ਇਹ ਕਹਿਣਾ ਕੀ ਚਾਹੁੰਦੇ ਨੇ ਜੀ। ਖਾਲਿਸਤਾਨ ਜ਼ਿੰਦਾਬਾਦ ਇਹਨਾਂ ਨੇ ਐਂਡ 'ਚ ਲਿਖਿਆ, ਜ਼ਾਹਰ ਹੈ ਖਾਲਿਸਤਾਨ 'ਚ ਯਕੀਨ ਰੱਖਦੇ ਨੇ। ਜੀ, ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਨੇ ਡਰੱਗ, ਪਤਤਪੁਣੇ ਔਰ ਦੂਸਰੇ ਜਿਹੜੇ ਚਿੰਤਾ ਦੇ ਕਾਰਨ ਨੇ ਪੰਥ ਦੇ, ਜੀ, ਉਹਨਾਂ ਦਾ ਜ਼ਿਕਰ ਕੀਤਾ ਹੈ। ਜ਼ਾਹਰ ਹੈ ਕਿ ਇਸ ਚੈਲੰਜ ਨੂੰ ਵੀ ਉਹ ਸਮਝਦੇ ਨੇ। ਜੀ। ਫਿਰ ਉਹਨਾਂ ਨੂੰ ਇਤਰਾਜ਼ ਹੈ ਸਾਡੇ TV 84 ਦੇ ਉੱਤੇ ਵੀ ਔਰ ਯੂਰਪ ਦੇ ਸਿੱਖੀ ਚੈਨਲ 'ਤੇ ਵੀ ਕਿ ਬੀਬੀਆਂ ਸਿਰ 'ਤੇ ਚੁੰਨੀ ਨਹੀਂ ਰੱਖਦੀਆਂ ਜਾਂ ਉਹਨਾਂ ਨੇ ਕੇਸ ਕਤਲ ਕੀਤੇ ਹੋਏ ਨੇ ਜੀ, ਔਰ ਉਹ ਜਿਹੜਾ ਹੈ ਕੋਈ ਰੋਲ ਮਾਡਲ ਨਹੀਂ ਬਣ ਸਕਦੀਆਂ ਸਾਡੀ ਜਨਰੇਸ਼ਨ ਲਈ ਵੀ ਔਰ ਦੂਸਰਿਆਂ ਲਈ ਵੀ। ਜੀ। ਦੇਖੋ, ਕਿਉਂਕਿ ਬਤੌਰੇ ਸਿੱਖ ਉਹ ਸੋਚਦੇ ਨੇ ਔਰ ਜ਼ਾਹਰ ਹੈ ਵੀ ਹਰ ਜਿਹੜਾ ਗੁਰਸਿੱਖ ਹੈ ਉਸ ਦੀ ਸੋਚ ਇਵੇਂ ਹੀ ਹੋਏਗੀ। ਜੀ। ਹੁਣ ਜਿਹੜੀ ਗੱਲ ਵਿਹਾਰਕ ਹੈ ਜਾਂ ਪ੍ਰੈਕਟੀਕਲ ਹੈ, ਔਰ ਜਦੋਂ ਅਸੀਂ ਕਈ ਵਾਰੀ ਇਹਨੂੰ ਕਹਿੰਦੇ ਨੇ ਕਿ ਇੱਕ ਆਈਡੀਅਲਿਜ਼ਮ ਦੇ ਵਿੱਚ ਜੀਣਾ, ਇੱਕ ਆਦਰਸ਼ਵਾਦ ਦੇ ਵਿੱਚ ਜੀਣਾ, ਜੀ, ਆਦਰਸ਼ਕ ਸਥਿਤੀ ਠੀਕ ਹੈ, ਪਰ ਹੁਣ ਹਕੀਕਤਨ ਅਸੀਂ ਆਪਣੇ ਪਰਿਵਾਰਾਂ ਵੱਲ ਹੀ ਨਜ਼ਰ ਮਾਰੀਏ, ਆਪਣੇ ਪਰਿਵਾਰਾਂ ਦੀਆਂ ਬੱਚੀਆਂ ਵੱਲ ਜਾਂ ਹੋਰ ਵਿਮਨ ਫੋਕ ਵੱਲ। ਜੀ। ਕਿੰਨੇ ਪਰਿਵਾਰ ਨੇ ਨਿਊਯਾਰਕ, ਨਿਊ ਜਰਸੀ ਦੇ ਵਿੱਚ ਕਿੰਨੇ 40-50 ਹਜ਼ਾਰ ਸਿੱਖ ਰਹਿੰਦੇ ਹੋਣਗੇ। ਜੀ। ਅਸੀਂ ਅੱਜ ਵੀ ਇਹ ਗੱਲ ਇਸ ਪਲੇਟਫਾਰਮ ਤੋਂ ਵੀ ਕਹਿ ਰਹੇ ਹਾਂ ਕਿ ਵੀ ਸਾਡੀ ਚਾਹਨਾ ਹੋਏਗੀ ਵੀ ਸਾਡੇ ਪ੍ਰੋਗਰਾਮਾਂ 'ਚ ਦਸਤਾਰਧਾਰੀ ਬੀਬੀਆਂ ਕੰਡਕਟ ਕਰਨ ਪ੍ਰੋਗਰਾਮ ਨੂੰ। ਜੀ। ਯੂਥ ਪ੍ਰੋਗਰਾਮ ਵੀ ਹੋਣ, ਨਿਊਜ਼ 84 ਦੇ ਹਵਾਲੇ ਨਾਲ ਵੀ ਹੋਏ, ਦੂਸਰਾ ਵੀ ਹੋਏ। ਜੀ। ਪਰ ਕਿੰਨੇ ਪਰਿਵਾਰ ਨੇ, ਅਸੀਂ ਯਤਨ ਵੀ ਕੀਤਾ ਹੈ ਕਿ ਜਿਹੜੇ ਇਸ ਗੱਲ ਦੇ ਲਈ ਜਿਹੜਾ ਹੈ, ਪਹਿਲਾਂ ਕਿੰਨੇ ਪਰਿਵਾਰਾਂ 'ਚ ਇਸ ਕਿਸਮ ਦੀ ਸਾਬਤ ਸੂਰਤ ਬੀਬੀਆਂ ਨੇ ਤੇ ਕਿੰਨੇ ਫਿਰ ਸਾਡੇ ਨਾਲ ਅਟੈਚ ਹੋਣਾ ਚਾਹਣਗੇ ਕਿ ਵੀ ਜਿਹੜੇ TV 84 ਤੇ ਆ ਕੇ ਵੀਜ਼ਾ ਮਿਲੇ ਨਾ ਮਿਲੇ ਸਾਹਮਣੇ ਉਹ ਖਾਲਿਸਤਾਨ ਦੇ ਕਾਜ਼ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਚਾਹੁੰਦੇ ਨੇ। ਸੋ ਆਈਡੀਅਲੀ ਇਹ ਠੀਕ ਹੈ ਕਿ ਵੀ ਇਵੇਂ ਇਹ ਪੋਜੀਸ਼ਨ ਹੋਏ, ਪਰ ਇਵੇਂ ਹੈ ਨਹੀਂ ਜੀ। ਔਰ ਮੈਂ ਸਮਝਦਾ ਹਾਂ ਵੀ ਜਿਹੜੀਆਂ ਬੀਬੀਆਂ ਸਾਡੇ ਪ੍ਰੋਗਰਾਮ ਦੇ ਵਿੱਚ ਜਿਹੜੇ TV 84 ਜਾਂ ਤੁਸੀਂ ਇਸ 'ਚ ਸ਼ਮੂਲੀਅਤ ਕਰਦੇ ਹੋ, ਜੀ, ਮੇਰਾ ਖਿਆਲ ਹੈ ਵੀ ਸਾਡਾ ਹਮੇਸ਼ਾ ਹੀ ਇਹ ਯਤਨ ਹੁੰਦਾ ਹੈ ਕਿ ਆਈਡੀਓਲੋਜੀ, ਵਿਚਾਰਧਾਰਾ ਦੇ ਪੱਖੋਂ ਜਿਹੜਾ ਇਸ ਪਾਸੇ ਝੁਕਾਅ ਹੈ, ਪਰ ਜਿਹੜੀਆਂ ਦੂਸਰੀਆਂ ਕਮਜ਼ੋਰੀਆਂ ਨੇ ਉਹ ਜ਼ਰੂਰ ਦੂਰ ਹੋਣ। ਜੀ। ਲੇਕਿਨ ਉਹਦੇ ਲਈ ਤੁਸੀਂ ਪ੍ਰੇਰਨਾ ਕਰ ਸਕਦੇ ਹੋ, ਕੋਈ ਚੀਜ਼ ਥੋਪ ਤਾਂ ਨਹੀਂ ਸਕਦੇ, ਕਿਉਂਕਿ ਜਿਵੇਂ ਮੈਂ ਕਿਹਾ ਕਿ ਵੀ ਜਦੋਂ ਤੁਸੀਂ ਇੱਕ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਤੁਸੀਂ ਇੱਕ ਕਮਰਸ਼ੀਅਲ ਐਂਟੀਟੀ ਲੈ ਕੇ ਆਉਣਾ ਤੇ ਫਿਰ ਤੁਹਾਨੂੰ ਸਿਰਫ ਤੁਸੀਂ ਇੱਕ ਸੈਕਸ਼ਨ ਦੇ ਨਾਲ ਨਹੀਂ ਜੁੜ ਸਕਦੇ, ਤੇ ਜਿਹੜੇ ਸੈਕਸ਼ਨ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ ਉਹ ਵੀ ਆ ਕੇ ਵਲੰਟੀਅਰ ਕੰਮ ਕਰਨ ਨੂੰ, ਜਾਂ ਵਲੰਟੀਅਰ ਛੱਡੋ ਪੇਡ ਵੀ ਕੰਮ ਕਰਨ ਨੂੰ ਤਿਆਰ ਨਹੀਂ ਹੈਗੇ। ਜੀ। ਔਰ ਮੇਰਾ ਖਿਆਲ ਹੈ ਵੀ ਇਹੀ ਪ੍ਰੋਬਲਮ ਸਿੱਖ ਚੈਨਲ ਦੇ ਵੀ ਹੋਏਗੀ। ਉਹ ਕਦੋਂ, ਜਿਨ੍ਹਾਂ ਨੇ ਨਾ ਹੀ ਸਿੱਖ ਚੈਨਲ ਰੱਖਿਆ ਹੈ, ਅਸੀਂ ਤਾਂ ਮੋਰ TV 84 ਦੇ ਥੱਲੇ ਉਹਨੂੰ ਪੋਲੀਟੀਕਲ ਮੈਸੇਜ ਵੀ ਦਿੱਤਾ ਹੈ ਕਿ ਵੀ ਅਸੀਂ ਜਸਟਿਸ ਲੈਣਾ ਹੈ, ਲੇਕਿਨ ਉਹਨਾਂ ਨੇ ਤਾਂ ਨਾ ਹੀ ਸਿੱਖ ਚੈਨਲ ਰੱਖੇ। ਜੀ। ਜੀ। ਸੋ ਉਹਨਾਂ ਨੇ ਵੀ ਜ਼ਰੂਰ ਯਤਨ ਕੀਤੇ ਹੋਣਗੇ। ਸੋ ਮੈਂ ਸਮਝਦਾ ਵੀ ਅਸੀਂ ਬਹੁਤ ਵਾਰ ਜਿੰਨਾ ਕੁਛ ਕਰ ਰਿਹਾ ਹੁੰਦਾ ਹੈ ਉਸ ਦੀ ਐਪਰੀਸ਼ੀਏਸ਼ਨ ਦੀ ਥਾਂ 'ਤੇ ਬਹੁਤ ਵਾਰ ਅਸੀਂ ਖਾਮੀਆਂ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ। ਸੁਝਾਅ ਚੰਗੀ ਗੱਲ ਹੈ, ਪਰ ਇਹ ਵਿਹਾਰਕ ਡਿਫੀਕਲਟੀ ਵੀ ਹੈ। ਦੂਸਰੀ ਗੱਲ, ਉਹਨਾਂ ਨੇ ਫਿਰ ਜਿਹੜੀ ਹਲਵਾਈਆਂ ਵਾਲੀ ਕੀਤੀ ਇਹ ਜ਼ਿਆਦਾ ਦਿਲਚਸਪ ਬਣ ਗਈ। ਜੀ। ਕਿ ਹੁਣ ਉਹਨਾਂ ਨੇ ਅਖੀਰ 'ਚ ਇਹ ਵੀ ਕਿਹਾ ਕਿ ਵੀ ਜੁਝਾਰੂਆਂ ਨੇ ਵੀ ਕੁਝ ਸੁਧਾਰ ਕਰਨ ਦੀ ਕੋਸ਼ਿਸ਼, ਹੁਣ ਪਤਾ ਨਹੀਂ ਉਹ ਜੁਝਾਰੂਆਂ ਦੇ ਸੁਧਾਰਾਂ ਦੇ ਹੱਕ 'ਚ ਨੇ ਕਿ ਖਿਲਾਫ ਨੇ। ਹਾਲਾਂਕਿ ਮੈਂ ਨਿੱਜੀ ਤੌਰ 'ਤੇ ਸਮਝਦਾ ਜਾਂ ਸੋਚਦਾ ਕਿ ਉਹ ਗੱਲ ਬਹੁਤੀ ਠੀਕ ਨਹੀਂ ਸੀ ਜਦੋਂ ਤੁਸੀਂ ਲੋਕਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਵਿਆਹ ਸ਼ਾਦੀਆਂ ਦੇ ਹਵਾਲੇ 'ਚ, ਹਾਲਾਂਕਿ ਕੁਝ ਥਾਵਾਂ 'ਤੇ ਪ੍ਰੋਗਰਾਮ ਪੋਪੂਲਰ ਹੋਇਆ ਕਿ 11 ਬਰਾਤੀ ਹੋਣ ਜਾਂ ਦੂਸਰਾ ਹੋਏ, ਜੀ, ਪਰ ਜਿਹੜਾ ਦੂਸਰਾ ਅਨਸਰ ਸੀ ਉਹ ਵਿੱਚ ਵੜ ਗਿਆ ਕਿ ਜੇ ਬਰਾਤਾਂ ਦੀ ਗੱਲ ਸੀ ਉਹਨਾਂ ਨੇ ਕਿਹਾ ਜੀ ਆਹ ਬਣਨਾ ਚਾਹੀਦਾ ਨਹੀਂ, ਆ ਪਤੀਲੇ ਡੋਲ ਦਿਓ, ਇੱਕ ਸਹਿਮ ਪੈਦਾ ਕਰ ਦਿਓ। ਉਸ ਤੋਂ ਅਗਲੇ ਜਿਹੜੇ ਨੇ ਉਹ ਉਹਨਾਂ ਦੇ ਟੇਲਰ ਮਾਸਟਰਾਂ ਤੱਕ ਪਹੁੰਚ ਗਏ, ਉਹਨਾਂ ਨੂੰ ਚਿੱਠੀਆਂ ਲਿਖਣ ਲੱਗ ਗਏ ਜੀ ਕਿ ਵੀ ਤੁਸੀਂ ਸਿਰਫ ਚੋਲੇ ਸੀਣੇ ਨੇ, ਕਮੀਜ਼ਾਂ ਪੈਂਟਾਂ ਸੀਣੀਆਂ ਬੰਦ ਕਰ ਦਿਓ। ਜੀ। ਉਹਦੇ ਤੋਂ ਅਗਲੇ ਜਿਹੜੇ ਨੇ ਹੁਣ ਪੰਜਾਬ ਦੇ ਵਿੱਚ 80-90% ਜਿਹੜੀ ਪੋਲਟਰੀ ਇੰਡਸਟਰੀ ਹੈ, ਕੁਕੜੀਆਂ ਨੂੰ ਪਾਲਣਾ ਜਾਂ ਅੰਡਿਆਂ ਦਾ ਜਾਂ ਦੂਜਾ, ਉਹ ਸਿੱਖਾਂ ਦੇ ਕੋਲ ਹੈ। ਉਹਨਾਂ ਨੇ ਕਈ ਪੋਲਟਰੀ ਫਾਰਮਾਂ ਦੇ ਉੱਤੇ ਧਾਵੇ ਬੋਲਣੇ ਸ਼ੁਰੂ ਕਰਤੇ ਕਈਆਂ ਨੇ, ਸਰਕਾਰੀ ਏਜੰਸੀਆਂ ਹੀ ਭਾਵੇਂ ਸੀ ਜਾਂ ਸਾਡੇ ਕੁਛ ਉਤਸ਼ਾਹੀ ਵੀਰ ਵੀ ਹੋਣਗੇ।
ਸੋ ਉਸ ਸਭ ਦਾ ਕੀ ਨਤੀਜਾ ਨਿਕਲਿਆ ਵੀ ਜਦੋਂ ਅਸੀਂ ਲੋਕਾਂ ਦੀ ਨਿੱਜੀ ਜ਼ਿੰਦਗੀ 'ਚ ਇਸ ਕਦਰ ਦਖਲ ਅੰਦਾਜ਼ੀ ਕਰਨ ਲੱਗ ਗਏ, ਸੋ ਜ਼ਾਹਰ ਲੋਕ ਡਰਨ ਲੱਗ ਗਏ ਕਿ ਵੀ ਇਹ ਤਾਂ ਅਜੇ ਇਹਨਾਂ ਦੇ ਕੋਲ ਕੁਛ ਨਹੀਂ ਹੈ, ਤਾਂ ਇਵੇਂ ਹੈ ਕੱਲ੍ਹ ਨੂੰ ਇਹਨਾਂ ਦੇ ਕੋਲ ਮੁਲਕ ਆਏਗਾ ਕੀ ਕਰਨਗੇ। ਜੀ ਜੀ ਬਿਲਕੁਲ। ਸੋ ਮੈਂ ਸਮਝਦਾ ਵੀ ਸਾਨੂੰ ਕੁਛ ਚੀਜ਼ਾਂ ਵਿਹਾਰਕ ਨਹੀਂ ਨੇ। ਹੁਣ ਇਹਨਾਂ ਨੇ ਸੁਝਾਅ ਤਾਂ ਆਪਣੇ ਵੱਲੋਂ ਇਹ ਦਿੱਤਾ ਕਿ ਜੀ ਜਿਹੜੀ ਪਾਰਟੀ ਹੈ, ਪਾਰਟੀ ਦੇ ਵਿੱਚ ਜਿਵੇਂ ਸਮੋਕਿੰਗ ਤੇ ਨਾਨ ਸਮੋਕਿੰਗ 2 ਸੈਕਸ਼ਨ ਹੁੰਦੇ ਨੇ ਹਰ ਥਾਂ ਤੇ। ਇੱਕ ਪਾਸੇ ਅੰਮ੍ਰਿਤਧਾਰੀ ਹਲਵਾਈ ਰੱਖੋ, ਉਹ ਵੈਜੀਟੇਰੀਅਨ ਬਣਾਏ, ਇੱਕ ਪਾਸੇ ਉਹ ਰੱਖੋ ਜਿਹੜੇ ਮੀਟ ਸ਼ਰਾਬੀ। ਇਹਨਾਂ ਨੂੰ ਇਹ ਵੀ ਕੋਈ ਪੁੱਛਾ ਸਕਦਾ ਈਡੀ ਪਾਰਟੀ ਦੀ ਲੋੜ ਹੀ ਕੀ ਹੈ। ਮੈਂ ਤਾਂ ਇਸ ਤੋਂ ਇੱਕ ਸਟੈਪ ਅੱਗੇ ਜਾਂਦਾ ਹੈ ਵੀ ਜਿਹੜੇ ਗੁਰਸਿੱਖੀ ਰਸਤੇ ਤੇ ਤੁਰੇ ਹੋਏ ਨੇ ਉਹਨਾਂ ਨੂੰ ਤਾਂ ਇਸ ਪਾਰਟੀ ਕਲਚਰ ਚੋਂ ਨਿਕਲਣ ਦੀ ਲੋੜ ਹੈ। ਪਾਰਟੀ ਕਲਚਰ ਦੀ ਕੋਈ ਥਾਂ ਨਹੀਂ ਹੈ। ਤੁਸੀਂ ਆਨੰਦ ਕਾਰਜ ਕਰਦੇ ਹੋ, ਗੁਰਦੁਆਰਾ ਸਾਹਿਬ 'ਚ ਹੋਇਆ, ਲੰਗਰ ਛਕਿਆ, ਤੁਸੀਂ ਜਿਵੇਂ ਵੀ ਆਪਣੇ ਘਰਾਂ 'ਚ ਉਸ ਸਾਰੇ ਕਿਸੇ ਵੀ ਸਮਾਗਮ ਨੂੰ ਕਰ ਸਕਦੇ ਹੋ। ਜੇ ਪਾਰਟੀ ਕਲਚਰ ਲਿਆਓਗੇ ਤੁਸੀਂ ਸ਼ਰਾਬ ਔਰ ਦੂਸਰਾ ਜਿਹੜਾ ਲੱਚਰਪਣ ਹੈ ਡੀਜੇ ਉਹਨੂੰ ਕਦੇ ਨਹੀਂ ਰੋਕ ਸਕਦੇ ਜੀ। ਤੁਸੀਂ ਕਹੋ ਜੀ ਅਸੀਂ ਸਿਰਫ ਵੈਜੀਟੇਰੀਅਨ ਸਰਵ ਕਰਾਂਗੇ ਜੀ, ਅਸੀਂ ਸ਼ਰਾਬ ਨਹੀਂ ਦੇਵਾਂਗੇ, ਉਹ ਬਾਹਰ ਗੱਡੀਆਂ ਦੇ ਵਿੱਚ ਬੈਠੇ ਹੁੰਦੇ ਨੇ, ਉੱਥੋਂ ਭਰ ਕੇ ਪੀ ਕੇ ਆਏ ਜਾਂਦੇ ਨੇ, ਕਿਵੇਂ ਰੋਕ ਲਓਗੇ ਤੁਸੀਂ ਜੀ। ਤੇ ਜੇ ਤੁਸੀਂ ਉਹਨਾਂ ਨੂੰ ਆਫੀਸ਼ੀਅਲੀ ਇਹ ਕਹਿੰਦੇ ਹੋ ਜੀ ਠੀਕ ਹੈ ਇਹ ਸੈਕਸ਼ਨ ਇੱਧਰ ਹੈ, ਨਾਲ ਹੀ ਉਹ ਕਹਿੰਦੇ ਨੇ ਜਿਹਦੇ ਨਾਲ ਸਿੱਖੀ ਪ੍ਰਫੁੱਲਤ ਹੋਏਗੀ, ਰੁਜ਼ਗਾਰ ਮਿਲੇਗਾ। ਮੈਨੂੰ ਨਹੀਂ ਪਤਾ ਵੀ ਇਹ ਹਲਵਾਈ ਇੱਕ ਰੱਖ ਕੇ ਉਹਦੇ 'ਚ ਕਿਹੜਾ ਰੁਜ਼ਗਾਰ ਮਿਲੇਗਾ ਜਾਂ ਕਿਹੜਾ ਪਾਰਟ ਹੋਏਗਾ। ਸੋ ਮੈਂ ਸਮਝਦਾ ਹਾਂ ਵੀ ਇਸ ਪਾਰਟ ਤੋਂ ਸਾਨੂੰ ਆਪਣੇ ਆਪ ਨੂੰ ਕੱਢਣ ਦੀ ਲੋੜ ਹੈ, ਅਸਲ ਵੱਲ ਮੁੜੀਏ। ਔਰ ਅਸਲ ਜਿਹੜਾ ਹੈ ਉਹ ਸਾਡੇ ਘਰਾਂ ਦੇ ਵਿੱਚ ਹੈ। ਆਪਣੇ ਘਰਾਂ ਦੇ ਵਿੱਚ ਗੁਰਸਿੱਖੀ ਮਾਹੌਲ ਬਣਾਈਏ, ਘਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਸਿੱਖੀ ਵਿਸ਼ਵਾਸ ਪੈਦਾ ਕਰੀਏ, ਉਹਨਾਂ ਨੂੰ ਜ਼ਮਾਨੇ ਦੇ ਚੈਲੰਜ ਦੇ ਨਾਲ ਲੜਨ ਦੀ ਜਾਚ ਸਿਖਾਈਏ। ਹਰ ਚੀਜ਼ ਜੇ ਬਹੁਤ ਕੱਟੜਪੁਣੇ ਦੇ ਨਾਲ, ਬਹੁਤ ਸਖਤੀ ਦੇ ਨਾਲ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਉਹ ਬੂਮਰੈਂਗ ਕਰਦਾ, ਫਿਰ ਉਹ ਰਿਐਕਟ ਹੁੰਦਾ। ਫਿਰ ਅਸੀਂ ਉਹ ਦੇਖਦੇ ਹਾਂ, ਫਿਰ ਇੱਕਦਮ ਸ਼ੌਕ 'ਚ ਹੁੰਦੇ ਹਾਂ ਕਿ ਜੀ ਅੰਮ੍ਰਿਤਧਾਰੀ ਪਰਿਵਾਰ ਦਾ ਬੱਚਾ ਸੀ ਜਾਂ ਬੱਚੀ ਸੀ, ਕੱਲ੍ਹ ਤੱਕ ਤਾਂ ਇਹ ਕੀਰਤਨ ਕਰਦੇ ਸੀ ਤੇ ਇਹ ਕੀ ਹੋ ਗਿਆ। ਸੋ ਮੈਂ ਸਮਝਦਾ ਹਾਂ ਵੀ ਕੌਮ ਦੇ ਵਿੱਚ ਆਪੋ ਆਪਣੇ ਘਰ ਇਸ ਵੇਲੇ ਸੰਸਥਾਵਾਂ ਕੀ ਕਰਨ, ਹਲਵਾਈ ਕਿੱਥੋਂ ਆਉਣ ਨਾ ਆਉਣ, ਇਸ ਬਹਿਸ ਨਾ ਜਾਈਏ, ਆਪੋ ਆਪਣੇ ਘਰਾਂ ਨੂੰ ਸੰਭਾਲੀਏ। ਪਾਰਟੀ ਕਲਚਰ ਇਹ ਸਾਰੇ ਤੋਂ ਜੇ ਤੁਸੀਂ ਇੱਕ ਜੀਵਨ ਜਾਂਚ ਬਦਲਦੇ ਹੋ ਤਾਂ ਫਿਰ ਬਹੁਤ ਕੁਝ ਬਦਲ ਜਾਂਦਾ। ਪਰ ਫਿਰ ਵੀ ਇਹਨਾਂ ਦਾ ਵੀਰ ਆਲਾ ਸਿੰਘ ਕਾਲੋਂ ਜੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਅਸੀਂ ਕੋਸ਼ਿਸ਼ ਕੀਤੀ ਜੀ ਕਿ ਉਹਨਾਂ ਦੀ ਲਿਖਤ ਨਾਲ ਇਨਸਾਫ ਕਰੀਏ। ਕੁਝ ਤੱਤ ਮੈਨੂੰ ਵੀ ਸਮਝ ਨਹੀਂ ਆਏ ਜੀ, ਪਰ ਭਾਵਨਾ ਉਹਨਾਂ ਦੀ ਜਿਹੜੀ ਹੈ ਉਹ ਸ਼ੁਭ ਹੈ, ਸਿੱਖ ਦੇ ਨਾਤੇ ਸੋਚਦੇ ਨੇ ਜੀ ਔਰ ਸਿੱਖੀ ਚੜ੍ਹਦੀ ਕਲਾ ਦੇ ਲਈ ਹੀ ਉਹਨਾਂ ਨੇ ਆਪਣੇ ਆਈਡੀਆਜ਼ ਦਿੱਤੇ ਨੇ ਜੀ। ਡਾਕਟਰ ਸਾਹਿਬ ਤੇ ਲੈਣੇ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।